है अपना को बूटे बाटे लाउन दा भाई ये ते पुछण वाली गल ही कोई नहीं। साडा ते ਲੱਕੜ ਦਾਦੇ ਤੋਂ ਅਸੀਂ ਨਾ ਇਹ ਕੰਮ ਕਰਨ ਦੇ। ओहो तेरा दादा लकड़ दा सी ਇਹ ਲੱਕੜ ਦਾ ਨਹੀਂ ਹੁੰਦਾ ਜਿਹੜਾ ਦਾਦੇ ਤੋਂ ਬਾਅਦ ਹੁੰਦਾ ਨਾ। आ जिथे तुसीं खलोते हो ये अपनी जगह बेफिक्र हो के खलोवो खुली जगह है। ਇਹ ਬਾਗ ਦੀ ਜਗ੍ਹਾ ਨਹੀਂ ਹੈ ਤੁਹਾਡੀ ਸਿਰਫ ਕਬਰ ਦੀ ਜਗ੍ਹਾ ਵਾ। ਕਿਲੋ ਜਗ੍ਹਾ ਹੀ ਭਾਈ ਬਾਗ ਕਿੱਥੋਂ ਲੱਗਦਾ ਸੀ? भाजी तू कादा माली है यार फिर ला ਲਾ इत्थे जामू ला ਜੀ ਸਤਿ ਸ੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਸਾਰਿਆਂ ਦਾ। ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਤੇ ਵੈਲਕਮ ਕਰਦੇ ਹਾਂ ਤੁਹਾਡਾ ਇੱਕ ਵਾਰ ਫਿਰ ਤੁਹਾਡੇ ਪਿਆਰੇ ਚੈਨਲ ਸੋ ਤੇ। ਲੈ ਕੇ ਹਾਜ਼ਰ ਹੋਏ ਅੱਜ ਇੱਕ ਹੋਰ ਨਵੀਂ ਵੀਡੀਓ। ਜਿਹੜੀ ਅੱਜ ਵੀਡੀਓ ਲੈ ਕੇ ਆਏ ਜੀ ਬਿਲਕੁਲ ਲੇਟੈਸਟ ਵੀਡੀਓ ਆਈ ਆ ਅਲਬੇਲਾ ਟੀਵੀ ਉੱਤੇ। ਇਹ ਮੈਨੂੰ ਲੱਗਦਾ ਇੱਕ ਦੋ ਦਿਨ ਹੀ ਹੋਇਆ ਵੀਡੀਓ ਆਈ ਨੂੰ, 4 ਦਿਨ। ਸੋ 4 ਦਿਨ ਪਹਿਲਾਂ ਇਹ ਵੀਡੀਓ ਆਈ ਸੀ ਇਹਨਾਂ ਦੀ ਨਵੀਂ। ਆਲਮੋਸਟ ਇਹਨਾਂ ਦੇ 1,81,000 ਵਿਊ ਆ ਚੁੱਕੇ ਨੇ। ਬਹੁਤ ਵਧੀਆ ਵੀਡੀਓ ਚੱਲ ਰਹੀ ਆ। ਸੋ ਵੀਡੀਓ ਦਾ ਟਾਈਟਲ ਹੈਗਾ ਜੀ Order to plant a garden in a 2-foot space, Slim Alvela and Goga Psururi। ਤੇ ਇਹਦੇ ਵਿੱਚ ਗਾਰਡਨਰ ਬਣੇ ਨੇ ਗੋਗਾ ਪਸਰੂਰੀ ਜੀ। ਤੇ ਦੇਖਦੇ ਆ ਸ਼ੁਗਲ ਮਖੌਲ ਕਰਦੇ ਨੇ। ਤੇ ਜਿਹੜੇ ਪਹਿਲੇ ਵਾਰੀ ਸਾਡੇ ਚੈਨਲ ਤੇ ਆਏ ਨੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਬੈਲ ਆਈਕਨ ਨੂੰ ਵੀ ਜ਼ਰੂਰ ਪ੍ਰੈਸ ਕਰ ਲਿਓ। ਤੇ ਅਸੀਂ ਇੱਕ ਨਵਾਂ ਚੈਨਲ ਨਵੇਂ ਸਾਲ ਦੇ ਨਾਲ ਇੱਕ ਨਵੇਂ ਚੈਨਲ ਦੀ ਸ਼ੁਰੂਆਤ ਕੀਤੀ ਹੈ ਜਿਹਦਾ ਨਾਮ ਹੈ ਗਗਨਪ੍ਰੀਤ ਵਲੌਗਸ, ਜਿਹਦੇ ਉੱਤੇ ਅਸੀਂ ਵਲੌਗਸ ਅਪਲੋਡ ਕਰਾਂਗੇ। ਤੇ ਆਲਰੇਡੀ ਅਸੀਂ ਇੱਕ ਦੋ ਵਲੌਗ ਅਪਲੋਡ ਕਰ ਦਿੱਤੇ ਤੇ ਜਾ ਕੇ ਦੇਖ ਲਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ। ਤੇ ਲੋ ਵੀ ਦੋਸਤੋ ਕਰਦੇ ਆ ਜੀ ਦੀ ਵੀਡੀਓ ਸਟਾਰਟ। ਬਾਕੀ ਗੱਲਬਾਤ ਕਰਾਂਗੇ ਬਾਅਦ ਚ। अस्सलाम वालेकुम जी। वासलाम ਕੀ ਹਾਲ ਭਾਈ? ਠੀਕ ਹੋ? हाजी की हाल है ठीक हो लग गया टाइम अज ਆਹੋ ਜੀ ਉਹ ਫਿਰ ਫੋਨ ਕੀਤਾ ਸੀ ਤੁਸੀਂ ਤੇ ਮੈਂ ਕਿਹਾ ਮੈਂ ਪਤਾ ਕਰ ਲਾਂ ਚੌਧਰੀ ਸਾਹਿਬ ਕੀ ਆਂਦੇ ਆ। बहो कोई नहीं ਹਾਂਜੀ बहो ਤੇ ਮੈਂ ਕੋਈ ਨਹੀਂ ਖੜੇ ਹੋ ਕੇ ਕਰ ਲੈਣਾ ਗੱਲ, ਕੋਈ ਨਹੀਂ। जाना जल्दी ਗੋਗੇ है ਨੂੰ ਹਾਂਜੀ ਗੋਗੇ ਨੂੰ ਇੰਨੀ ਇੱਜ਼ਤ ਨਹੀਂ ਪਚਦੀ। काम करना यार ਨਹੀਂ ਕੰਮ ਤੇ ਕਰ ਦਾਂਗੇ ਭਾਈ। ਆ 5-4 ਕੋਠੀਆਂ ਨਾ ਮੇਰੇ ਅੰਡਰ ਆ ਨਾ, ਪਹੁੰਚ ਤੇ ਉਹ ਮੈਂ ਕੀ ਉਹਨਾਂ ਤੁਹਾਡੇ ਅੰਡਰ ਕੀ ਹੈ ਕਬਜ਼ਾ ਕੀਤਾ ਉਹਨਾਂ ਤੇ ਤੇਰੇ ਅੰਡਰ ਨੇ ਉਹ ਕੰਮ ਸ਼ਾਮ ਜੋ ਭਾ ਕਰੀਦਾ ਵਾ। ਅੱਛਾ ਅੱਛਾ ਮਤਲਬ ਉਹਨਾਂ ਕੋਠੀਆਂ ਦਾ ਕੰਮ ਕਰਦੇ ਹੋ ਤੁਸੀਂ। ਹਾਂਜੀ ਬੜੀ ਤੇ ਅੱਛੀ ਗੱਲ ਆ ਭਾ ਕੰਮ ਕਰਨਾ ਮਾਸ਼ਾਅੱਲਾ। ਆਂਦੇ ਕੋਈ ਕੰਮ ਸੀ ਇਹਦੇ ਬਾਰੇ, ਕੋਈ ਬੂਟਾ ਬਾਟਾ ਕੂਰੇ ਹਾਂ ਪਰੇ। ਉਹ ਲਾਉਣੇ ਸੀਗੇ ਤੇ ਆਪਣਾ ਕੀ ਨਾਂ ਕੀ ਆਪਣਾ? ਮੇਰਾ ਨਾਂ ਗੋਗਾ ਭਾਈ। ਗੋਗਾ ਭਾਈ ਉੱਥੇ ਬਸ ਲਾਉਣੇ ਨੇ ਆਪਣਾ ਬਾਗ ਹੀ ਬਣਾਉਣਾ ਤੁਸੀਂ। ਬਾਗ ਹੀ ਬਾਗ ਮਾਸ਼ਾਅੱਲਾ ਇਹ ਜਗ੍ਹਾ ਤੇ ਹੈ ਸਵੱਲੀ ਹੋਊਗੀ ਵਾਵਾ ਸਾਰੀ ਜਿਹੜੇ ਕੋਈ। ਹਾਂ ਬਥੇਰੀ ਜਗ੍ਹਾ ਵਾ। ਅੱਛਾ ਜੀ। ਆਹ ਤੇ ਕੋਈ ਪਾਣੀ ਪੂਣੀ ਪੀਣਾ ਜੇ ਚਾਹ ਪੀਣੀ ਜੇ? ਨਹੀਂ ਪਾਣੀ ਤੇ ਹੁਣ ਤਾਂ 24 ਘੰਟੇ ਤੇ ਪਾਣੀ 'ਚ ਰਹਿੰਦੇ ਆ। ਉਹ ਪੈਪ ਪਾਣੀ ਦਾ ਜਾਨਵਰ ਆ ਤੂੰ ਮੱਛੀ ਆ ਤੂੰ 24 ਘੰਟੇ ਪਾਣੀ 'ਚ? ਪਾਣੀ ਚ ਰਹਿੰਦੇ। ਭਾਈ ਉਹ ਘਾਹ ਬੂਟਿਆਂ ਨੂੰ ਪਾਣੀ ਲਾਈਦਾ ਨਾ, ਉਹ ਫਿਰ ਹਾਂ, ਉਹ- ਅਸੀਂ ਕਿਹੜਾ ਘਰਦਿਆਂ ਨੂੰ ਬਾਰ-ਬਾਰ ਕਹਿਣਾ ਜੀ ਮੈਂ ਸਾਨੂੰ ਫਰਿੱਜ 'ਚੋਂ ਪਾਣੀ ਦੇਵੋ। ਉਹ ਪੈਪ 'ਚੋਂ ਹੀ ਬਮਾਸਾ ਮੂੰਹ ਲਾ ਲਈਦਾ ਵਾ ਤੇ ਪੀ ਲਈਦਾ। ਉਹਦੇ 'ਚ ਚੁੱਭੀ ਲਾ ਲੈਂਦੇ ਹੋ? ਨਹੀਂ ਚੁੱਭੀ ਨਹੀਂ, ਉਹ ਚਨਾ ਵਾਲਾ ਪੈਪ ਨਹੀਂ ਹੁੰਦਾ, ਮੋਟਰ ਵਾਲਾ ਹੁੰਦਾ, ਉਹਦੀ ਗੱਲ ਕਰਦਾ। ਉਹ ਤੁਸੀਂ ਫਿਰ ਮਾਲੀ ਹੈਗੇ ਆ, ਫਿਰ ਜ਼ਾਹਰਾ ਪਾਣੀ ਤੇ ਲਾਉਣਾ ਹੀ ਪੈਣਾ ਨਾ। ਉਹ ਹੈ ਵੀ ਆ ਨਾ ਮੀਆਂ ਮੁਹੰਮਦ ਬਖਸ਼ ਦਾ ਕਲਾਮ ਹੈਗਾ ਹਾਂਜੀ ਹਾਂਜੀ। ਮਾਲੀ ਦਾ ਕੰਮ ਪਾਣੀ ਦੇਣਾ। ਇਹ ਕੀ ਨਹੀਂ ਗੱਲ ਜੀ ਹੈ? ਦੇਣਾ ਨਹੀਂ, ਉਹ ਲਾਉਣਾ ਲਾਉਣਾ। ਅੱਛਾ ਦੇਣਾ ਹੋਰ ਹੁੰਦਾ ਨਾ ਵੀ ਤੁਸੀਂ, ਮੈਂ ਤੁਹਾਨੂੰ ਕਹਾਂ ਵੀ ਜਾ ਕਾਕਾ ਉੱਥੋਂ ਪਾਣੀ ਦੇ ਉੱਠ ਕੇ, ਹਾਂ ਉਹ ਹੁੰਦਾ। ਤੇ ਤੂੰ ਮੰਨੇ ਨਾ ਤੇ ਮੈਂ ਚਪੇੜਾ ਮਾਰਾਂ, ਉਹ ਹੋਰ ਗੱਲ ਹੈ। ਇਹ ਜਿਹੜੀ ਆ ਪਾਣੀ ਲਾਉਣਾ ਇਹ ਗੱਲ ਵਾ ਵੀ ਮਾਲੀ ਦਾ ਕੰਮ ਪਾਣੀ ਲਾਉਣਾ। ਲਾਵੇ ਯਾਰ ਪਰ ਮਸ਼ਕਾਂ ਪਾਵੇ, ਪਰ ਮਸ਼ਕਾਂ ਪਾਵੇ, ਮਾਲਕ ਦਾ ਕੰਮ ਫਲ ਫੁੱਲ ਲਾਉਣਾ। ਲਾਵੇ ਜਾਂ ਨਾ ਲਾਵੇ। ਵਾਹ ਵਾਹ ਇਹ ਮੀਆਂ ਮੁਹੰਮਦ ਬਖਸ਼ ਸਾਹਿਬ ਜੀ ਕਿਆ ਜੋ ਕਹਿਣੇ ਫਰਮਾ ਗਏ ਆ। ਬਜ਼ੁਰਗ ਕੈਸੇ ਹੋਏ ਆ ਸਾਡੇ। ਤੁਸੀਂ ਕੈਸੇ ਉਹਨਾਂ ਨੇ ਮੋਟੇ ਹੋਏ? ਲਫ਼ਜ਼ਾਂ 'ਚ ਲੋਕਾਂ ਨੂੰ ਸਮਝਾਤਾ। ਹਾਂਜੀ ਮੋਟੇ ਲਫ਼ਜ਼ਾਂ 'ਚ ਲੋਕਾਂ ਨੂੰ ਸਮਝਾਤਾ। ਤੇ ਚਲੋ ਚੰਗੀ ਗੱਲ ਆ ਜੀ। ਆ ਜਿੰਨੇ ਘਰ ਆ ਨਾ ਇੱਥੇ ਤੁਹਾਡੇ ਲਾਗੇ ਬੰਨੇ, ਉਹਨਾਂ ਨੇ ਵੀ ਲੋਨ ਵਾਵਾ ਜਰਿਆ ਨਾ ਰੱਖੇ ਆ ਆਹੋ ਵੱਡੇ ਗ੍ਰੀਨਰੀ ਸਾਰੇ। ਲਾਉਣੀ ਚਾਹੀਦੀ ਨਾ ਗ੍ਰੀਨਰੀ ਇਹ ਦੀ। ਭਾਈ ਅੱਖਾਂ ਵਾਸਤੇ ਬਹੁਤ ਤੁਹਾਨੂੰ ਹੈ ਨਾ, ਅੱਖਾਂ ਦਾ ਮਸਲਾ, ਤੁਹਾਡੀਆਂ ਅੱਖਾਂ ਵੀ ਉਂਝ ਦੀਆਂ ਹੀ ਆ ਉਂਝ ਦੀਆਂ। ਤੇ ਮੈਨੂੰ ਗ੍ਰੀਨਰੀ ਤੁਸੀਂ ਸਾਫ਼ ਨਜ਼ਰ ਆਉਂਦੇ ਆ। ਤੁਸੀਂ ਮਾਲੀ ਆ, ਮੁੱਛਾਂ ਤੁਹਾਡੇ ਆ ਸਾਫ਼ ਆ ਵਾ, ਆ ਰੰਬਾ ਵਾ, ਆ ਘਾਹ ਕੱਟਣ ਵਾਲੀ ਕਈ ਚੀਜ਼ ਆ, ਬੱਕਰੇ ਮੁੰਨਣ ਵਾਲੀ। ਇਹ ਘਾਹ ਕੱਟਣ ਵਾਲੀ ਮੈਂ ਤੁਹਾਡਾ ਜੇ ਵੇਲੇ ਸੁਣਿਆ ਨਾ ਜੀ। ਇਹਦੇ 'ਚ ਪੀਂਦੇ ਪਾਣੀ ਪੂਣੀ ਤੁਸੀਂ? ਹੈਲੋ ਗਮਲਿਆਂ ਵਾਸਤੇ ਹੁੰਦੀ ਆ ਜੀ। ਅੱਛਾ ਗਮਲਿਆਂ ਵਾਸਤੇ। ਆ ਮੈਂ ਤੇ ਕੈਂਚੀ ਨਵੀਂ ਲਿਆਇਆ ਜੀ ਹੁਣ। ਉਹ ਵੀ ਕਹਿੰਦੇ ਨੇ ਉਹ ਗਮਲਿਆ ਕਿਸੇ ਥਾਂ ਦੇ ਆ, ਉਹ ਕਮਲਾ ਹੁੰਦਾ ਵਾ। ਆ ਕਮਲਿਆ ਕਿਸੇ। ਦੇਖੋ ਜੀ ਗੱਲ ਇਹ ਆ ਵੀ ਜਿਹੜਾ ਸਬਜ਼ਾ ਨਾ ਸਬਜ਼ਾ ਲਾਉਣਾ ਭਾਈ ਚਾਹੀਦਾ ਸਿਆਣੇ ਸਭ ਨੂੰ। ਆਂਦੇ ਆ ਵੀ ਅੱਖਾਂ ਵਾਸਤੇ ਜਿਹੜਾ ਨਾ ਬਹੁਤ ਵਧੀਆ ਹੁੰਦਾ ਵਾ।
ਅੱਖਾਂ 'ਚ ਪਾਈਦਾ ਹੈ। ਨਹੀਂ ਪਾਈਦਾ ਨਹੀਂ, ਸੁਰਮਾ ਨਹੀਂ ਗਾ, ਸਬਜ਼ੀ ਦੀ ਗੱਲ ਕਰ। ਗ੍ਰੀਨਰੀ ਵੇਖਣੀ ਚਾਹੀਦੀ। ਗ੍ਰੀਨਰੀ ਵੇਖਣੀ ਚਾਹੀਦੀ ਤੇ ਆ। ਮੈਂ ਤਾਂ ਘਟਾਵਾਂ ਵੇਖ ਰਿਹਾ, ਘਟਾਵਾਂ। ਮੈਂ ਤਾਂ ਕਾਲੇ ਬੱਦਲ ਵੇਖ ਰਿਹਾ ਤੇ ਅੱਖਾਂ ਨੂੰ ਤੇ ਫਰਕ ਪੈਣਾ ਹੀ ਆ ਫਿਰ। ਨਹੀਂ ਉਹ ਇਹਦਾ ਜਿਹੜੀ ਸੁਬਾ ਭਾਈਆ ਹੁੰਦੀ ਹੈ ਨਾ ਘਾਹ ਜਿਹੜਾ, ਆਹੋ ਇਹ ਜਿਹੜੀ ਸੁਬਾ ਪੈਂਦੀ ਤਰੇਲ, ਤੁਹਾਨੂੰ ਅੱਲਾ ਕਰੇ ਸ਼ੂਗਰ ਹੋਵੇ ਸ਼ੂਗਰ ਹੋ ਵੀ ਉਹ ਤਰੇਲ ਤੇ ਉਹ ਅੱਲਾ ਜਿਹੜਾ ਕਰੇ ਕਿਸੇ ਨੂੰ ਵੀ ਨਾ ਹੋਵੇ ਕਿਸੇ ਭਰਾਵਾ। ਬੜੀ ਭੈੜੀ ਬਿਮਾਰੀ ਹੈ। ਬੜੀ ਭੈੜੀ ਬਿਮਾਰੀ ਮੇਰੇ ਕੋਲ ਬੈਠੀ ਆ। ਪਹਿਲਾਂ ਕਹਿੰਦਾ ਅੱਲਾ ਕਰੇ ਤੁਹਾਨੂੰ ਸ਼ੂਗਰ ਹੋਵੇ। ਸ਼ੂਗਰ ਆ ਭੈੜੀ ਬਿਮਾਰੀ। ਆਹੋ। ਉਹ ਭਾਈ ਉਹ ਜਦੋਂ ਤੁਸੀਂ ਤਰੇਲ ਤੇ ਫਿਰਨਾ ਨਾ, ਫਿਰਨਾ ਸ਼ਬਨਮ ਤੇ ਨਹੀਂ ਸ਼ਬਨਮ ਨਹੀਂ ਫਿਰਨ ਦਿੰਦੀ ਉਹ ਤਰੇਲ। ਉਹ ਸ਼ਬਨਮ ਹੀ ਕਹਿੰਦੇ ਉਹਨੂੰ, ਜਿਹੜੀ ਸਵੇਰ ਪੈਂਦੀ ਆ। ਅੱਛਾ ਜੀ। ਤਰੇਲ ਵੀ ਕਹਿੰਦੇ ਆ, ਤਰੇਲ ਕਹਿੰਦੇ ਪੰਜਾਬੀ 'ਚ, ਅੱਛਾ ਜੀ। ਤੇ ਸ਼ਬਨਮ ਕਹਿੰਦੇ ਉਰਦੂ 'ਚ। ਤੇ ਉਹ ਭਾਈ ਤੁਸੀਂ ਜਦੋਂ ਤਰੇਲ 'ਚ ਸੁਬਾ ਉੱਠ ਕੇ ਫਿਰਨਾ ਨਾ, ਫਿਰਨਾ ਤੇ ਆ ਗਿੱਟੇ ਰਾਹੀਂ ਨਾ, ਹਾਂ ਆ ਗਿੱਟੇ ਰਾਹੀਂ ਤੁਹਾਡੇ ਜਾਂਦੀ ਆ ਇਨਸੂਲਿਨ ਤਾਂ ਨੂੰ ਚੜ ਕੇ ਤੇ ਫਿਰ ਉਹ ਜਿਹੜੀ ਸ਼ੂਗਰ ਵਾ ਆ ਢਿੱਡ ਤੇ ਲੋਕੀ ਇਨਸੂਲਿਨ ਲਾਉਂਦੇ ਆ, ਉਹਦੇ ਨਾਲ ਇਨਸੂਲਿਨ ਬਣਦੀ ਆ। ਅੱਲਾ ਕਰੇ ਤੁਹਾਨੂੰ ਸ਼ੂਗਰ ਹੋਵੇ। ਤੁਹਾਡਾ ਕੋਈ ਪਹਿਲੇ ਤਜਰਬਾ ਹੈ ਆਪਣਾ ਕੋ ਬੂਟੇ ਬਾਟੇ ਲਾਉਣ ਦਾ? ਭਾਈ ਇਹ ਤੇ ਪੁੱਛਣ ਵਾਲੀ ਗੱਲ ਹੀ ਕੋਈ ਨਹੀਂ। ਸਾਡਾ ਤੇ ਲੱਕੜ ਦਾਦੇ ਤੋਂ ਅਸੀਂ ਨਾ ਇਹ ਕੰਮ ਕਰਨ ਦੇ। ਓਹੋ, ਤੇਰਾ ਦਾਦਾ ਲੱਕੜ ਦਾ ਸੀ? ਇਹ ਲੱਕੜ ਦਾ ਨਹੀਂ ਹੁੰਦਾ ਜਿਹੜਾ ਦਾਦੇ ਤੋਂ ਬਾਅਦ ਹੁੰਦਾ ਨਾ। ਕਿਹੜੀ ਲੱਕੜ ਦਾ ਸੀ? ਉਹ ਇੱਕ ਹੋਰ ਹੁੰਦਾ ਨਾ, ਟਾਲੀ ਦੀ ਲੱਕੜ ਵੀ ਹੁੰਦੀ, ਕਿੱਕਰ ਵੀ ਹੁੰਦਾ। ਦਾਦਾ ਕਿਹੜੀ ਲੱਕੜ ਦਾ ਸੀ? ਭਾਈ ਜਦੋਂ ਪੜਦਾਦੇ ਤੋਂ ਬਾਅਦ ਦਾਦਾ ਦਫਨਾਇਆ ਜਾਂ ਕਿਲਕੁਲ ਠੋਕ ਕੇ ਕਿਤੇ ਲਾਤਾ? ਹਲੋ ਜਿਹੜਾ ਇਹ ਆਪੇ ਹੀ ਤੂੰ ਕਹਿ ਰਿਹਾ ਵੀ ਮੇਰਾ ਲੱਕੜ ਦਾਦਾ ਸੀ। ਭਾਈ ਜਿਹੜਾ ਪੜਦਾਦੇ ਤੋਂ ਬਾਅਦ ਪਹਿਲਾਂ ਹੁੰਦਾ ਨਾ, ਹਾਂ। ਉਹਨੂੰ ਲੱਕੜ ਦਾਦਾ ਹੀ ਆਖੀਦਾ। ਉਹ ਨਹੀਂ ਭਰਾਵਾ, ਲੱਕੜ ਦਾਦਾ ਇੱਥੇ ਉਦੋਂ ਦਾ ਅਸੀਂ ਇਹ ਕੰਮ ਸਿੜਿਆ ਆ ਸਾਡਾ। ਦਾਦਾ ਲੱਕੜ ਦਾਦਾ ਤੁਹਾਡਾ ਚੰਗਾ ਹੀ ਵੈਸੇ। ਦਿਆਰ ਦਾ ਸੀ ਨਾ, ਦਿਆਰ ਦਾ। ਦਿਆਰ ਦੀ ਲੱਕੜ ਬੜੀ ਵਧੀਆ ਹੁੰਦੀ ਆ, ਪੁਰਾਣੀ ਲੱਕੜ। ਭਾਈ ਲੱਕੜ ਤੋਂ ਵੀ ਲੱਕੜ ਦਾਦਾ ਪੜਦਾਦੇ ਤੋਂ ਬਾਅਦ, ਇਹ ਨਹੀਂ ਵੀ ਉਹ ਲੱਕੜ ਦਾ ਲੱਕੜ ਬੜਾ ਦਾਦਾ ਹੀ ਚੰਗਾ ਹੋਇਆ ਸੀ। ਨਾ। ਮੇਰਾ ਦਾਦਾ ਸਮਝਦਾ ਲੱਕੜ ਦਾਦਾ ਹੀ ਹੋਇਆ। ਉਹਨੂੰ ਚਰਾ ਕੇ ਦਰਵਾਜ਼ੇ ਹੀ ਬਣਾ ਲੈਂਦੇ ਤੁਸੀਂ। ਹੈਲੋ, ਹਾਂ, ਮੈਂ ਆਖਿਆ ਵੀ ਭਾਜੀ ਬੜੇ ਚੰਗੇ। ਜਦੋਂ ਫਿਰ ਲੜੀ ਇੱਕ ਤੁਰੀ ਆਉਂਦੀ ਆ ਨਾ, ਤੁਰੀ ਆਉਂਦੀ ਆ। ਅੱਛਾ, ਉਹ ਨਸਲ ਬਰ ਨਸਲ। ਹੈਲੋ ਨਸਲ ਬਰ ਭਾਜੀ, ਨਸਲਦਾਰ ਨਸਲ ਹੁੰਦੀ ਆ। ਜੇ ਅੱਲਾ ਨੇ ਪੈਸੇ ਦਿੱਤੇ ਕਿਸੇ ਗਰੀਬ ਆਦਮੀ ਨੂੰ ਏਦਾਂ ਮਾੜੀਆਂ ਚੰਗੀਆਂ ਗੱਲਾਂ ਤੇ ਦਰ ਨਾ, ਕਹਿੰਦੇ, ਦਰ ਕਹਿੰਦੇ। ਨਸਲਦਾਰ ਨਸਲ ਹੁੰਦਾ ਵਾ। ਇਹ ਨਹੀਂ ਕਿ ਵੀ ਇੱਕ ਜਿਹੜੀ ਤੁਰੀ ਆਉਂਦੀ ਆ ਨਾ, ਕੌਣ ਤੇਰੀ ਜਨਾਨੀ ਤੁਰੀ ਆਉਂਦੀ? ਕੌਣ ਤੁਰੀ ਨਸਲ ਜਿਹੜੀ ਸਾਡੀ ਤੁਰੀ ਆਉਂਦੀ ਆ। ਅੱਛਾ, ਨਸਲ ਤੁਰੀ ਆ ਰਹੀ ਤੁਹਾਡੀ। ਤੇ ਉਹਦੇ ਤੋਂ- ਨਸਲ ਤੁਹਾਡੀ ਪੈਦਲ ਹੀ ਆ। ਨਾਡੀ ਨਸਲ ਕਦੀ ਗੱਡੀ ਤੇ ਨਹੀਂ ਬੈਠੀ। ਤੁਹਾਡੀ ਨਸਲ ਤੁਰ ਕੇ ਹੀ ਆਈ ਇੱਥੋਂ। ਭਾਈ ਇਹ ਹੁੰਦਾ ਵੀ ਲੱਕੜ ਦਾਦੇ ਤੋਂ ਪੜਦਾਦਾ, ਤੇ ਲੱਕੜ ਦਾਦੇ ਤੋਂ ਪਿਛਲਾ ਜਿਹੜਾ ਹੁੰਦਾ ਉਹ ਪੱਥਰ ਦਾਦਾ ਹੁੰਦਾ। ਆਹੋ ਭਾਈ ਤੁਸੀਂ ਪੱਥਰ ਦਾ ਸਮਝੇ ਨਹੀਂ ਗੱਲ ਨੂੰ, ਫਾਲੋ ਨਹੀਂ ਕਰ ਰਹੇ। ਮੈਂ ਕਰ ਲਈ ਆ। ਤੁਹਾਡਾ ਨਾਂ ਗੋਗਾ। ਹਾਂਜੀ ਗੋਗਾ ਭਾਈ, ਗੱਲ ਪਤਾ ਕੀ ਆ? ਤੁਸੀਂ ਮੈਨੂੰ ਪਿਛਲੀਆਂ ਨਸਲਾਂ 'ਚ ਨਾ ਲੈ ਕੇ ਜਾਓ। ਇਹ ਦੱਸੋ ਵੀ ਇਹ ਨਸਲ ਕੀ ਕਰ ਰਹੀ ਆ? ਇਹੀ ਕੰਮ ਕਰਦੇ ਆ ਜੀ। ਚਲੋ ਤੁਹਾਨੂੰ ਠੀਕ ਆ। ਦੱਸਿਆ ਮੇਰੇ 5 ਕੋਠੀਆਂ ਮੇਰੇ ਕੋਲ ਹੀ ਆਈ, ਉਹਨਾਂ ਦੀ ਲੋਕ ਆਫਟਰ ਮੈਂ ਹੀ ਕਰਨੀ ਹੁੰਦੀ ਆ ਜੀ। ਲੋਕ after ਵਾਲੀ। ਸਾਰਾ ਜਿਹੜਾ ਚੰਗੀ ਰੋਟੀ ਲੱਭ ਜਾਂਦੀ ਨਾ। ਰੋਟੀ ਬੜੇ ਖਬੀਸ ਬੰਦੇ ਤੁਹਾਡੇ ਵਰਗੇ ਪੁੱਛਦੇ ਕੋਈ ਨਹੀਂ, ਬਾਹਰ ਗਰਮੀ 'ਚ ਮਰਦੇ ਰਹਿੰਦੇ ਆ। ਨਹੀਂ, ਰੋਟੀ ਦਾ ਤੇ ਕੋਈ ਨਹੀਂ, ਰੋਟੀ ਤਾਂ ਬੰਦਾ ਕੁੱਤੇ ਨੂੰ ਵੀ ਪਾ ਦਿੰਦਾ। ਤੇ ਆਪ ਕਿਉਂ ਨਹੀਂ ਖਾਂਦੇ ਤੁਸੀਂ? ਤੇ ਉਹ ਭਾਈ ਗੱਲ ਇਹ ਆ ਵੀ ਬੜੇ ਕੋਠੀਆਂ ਵਾਲੇ ਨਾ ਚੰਗੇ ਹੁੰਦੇ ਆ। ਉਹ ਬਸ ਚੰਗੇ ਜਿਹੜੇ ਸਾਰੇ ਚੰਗੇ ਹੀ ਹੁੰਦੇ। ਬੰਦਾ ਆਪ ਚੰਗਾ ਹੋਵੇ, ਸਾਰੇ ਹੀ ਓਏ ਚੰਗੇ ਆਪ ਹੁੰਦੇ। ਤੇ ਚੰਗਾ ਵਾ, ਅਗਲਾ ਵੀ ਤੇ ਰੋਟੀ ਪੁੱਛੇ ਨਾ। ਪੁੱਛਦੇ ਹੀ ਨਹੀਂ। ਅਸੀਂ ਬਾਹਰ ਗਰਮੀ 'ਚ ਮਰਨ ਦੇ ਕੰਮ ਕਰਨ ਤੁਸੀਂ ਦੇ। ਘਰੋਂ ਬੰਨ ਕੇ ਲਿਆਇਆ ਕਰੋ। ਤੁਸੀਂ ਤੇ ਮੂੰਹ ਚੁੱਕ ਕੇ ਟੁਰ ਪੈਂਦੇ ਘਰੋਂ। ਯਾਰ ਇਹਨਾਂ ਰੋਟੀ ਨਹੀਂ ਲਿਆਉਣੀ ਹੁੰਦੀ। ਅੱਲਾ ਨੇ ਇੰਨਾ ਤੁਹਾਨੂੰ ਰਿਜ਼ਕ ਦਿੱਤਾ ਵਾ ਤੇ 2 ਰੋਟੀਆਂ ਮਾਲੀ ਦੀਆਂ ਨਾ ਕੁਝ ਹੋ ਜਾਣਾ। ਇਹ ਬਸ ਦਿਲ ਨੂੰ ਸਮਝਾਉਣ ਵਾਲੀ ਗੱਲ ਹੁੰਦੀ ਆ। ਇਹ ਘਟੀਆ ਲੋਕ ਹੁੰਦੇ ਜਿਹੜਾ ਨਾ ਉਹ 2 ਮਜ਼ਦੂਰਾਂ ਰੋਟੀਆਂ ਨੂੰ ਪੁੱਛਦੇ ਨਹੀਂਗੇ। ਉਹ ਮੈਂ ਤੈਨੂੰ ਵੀਰੇ 2 ਰੋਟੀਆਂ ਦੇ ਦੇਣਾ। ਸਾਲਨ ਤੂੰ ਆਪ ਹੀ ਲੈਣਾ ਕਿਤੋਂ। ਸਾਲਨ ਰੋਟੀ ਦਾ ਹੁੰਦਾ ਵਾ, ਹੁਣ ਸਾਲਨ ਮੈਂ ਕਿੱਥੋਂ ਲੈਂਦਾ ਫਿਰਾਂਗਾ। ਅੱਛਾ ਚਲੋ, ਆ ਕੰਮ ਕੁਮ ਤੇ ਕਰੋ ਨਾ ਤੁਸੀਂ ਕਿ ਇੱਕ ਭਾਈ ਜਿਹੜੇ ਮਕਸਦ ਦੀ ਗੱਲ ਬਾਬਾ- ਕਰੋ, ਮੇਰੇ ਕੋਲ ਨਾ ਇੰਨਾ ਟਾਈਮ ਹੈ ਨਹੀਂਗਾ। ਬਾਗ ਹੋਵੇ ਕਿਤੋਂ ਉੱਥੋਂ ਮੈਂ ਰੇੜੀ ਤੇ ਖਲੋ ਕੇ ਫਰੂਟ ਲੈਂਦਾ ਚੰਗਾ ਲੱਗਦਾ ਹੁਣ। ਨਹੀਂ ਇਹ ਤੇ ਫੇਰ ਬੜੀ ਵਧੀਆ ਗੱਲ ਆ ਜੀ। ਤੇ ਮੈਂ ਕਹਿੰਦਾ ਵੀ ਆਪਣੇ ਘਰ ਦਾ ਬਾਗ ਹੋਵੇ ਤੇ ਫੇਰ ਤੇ ਹਾਏ ਹਾਏ ਹਾਏ, ਮੈਂ ਕਹਿੰਦਾ ਮਸਲਾ ਸਿੱਧਾ ਹੋ ਜਾਊਗਾ। ਤੇ ਬਸ ਉੱਥੇ ਤੁਸੀਂ ਮਸਲਾ ਬਾਗ ਹੁੰਦਾ। ਲਾਉਣਾ ਵਾ, ਤੁਹਾਨੂੰ ਮਹੀਨਾ ਲੱਗ ਜਾਏ, 2 ਮਹੀਨੇ ਲੱਗ ਜਾਣ, 3 ਲੱਗ ਜਾਣ। ਨਹੀਂ ਫਿਰ ਫਿਰ ਹਿਫਾਜ਼ਤ ਵੀ ਉਹਦੀ ਤੁਸੀਂ ਕਰਨੀ। ਭਾਜੀ ਇਹਦਾ ਮਤਲਬ ਇਹ ਆ ਵੀ ਜਿਹੜਾ ਬਾਗ ਲਾਉਣਾ ਵਾ ਆਹੋ, ਤੇ ਉਹਦੇ ਵਾਸਤੇ ਘੱਟ ਤੋਂ ਘੱਟ ਜਿਹੜੇ ਆ ਨਾ ਹੂੰ, ਕੋਈ 50 ਬੰਦਿਆਂ ਦਾ ਮੈਨੂੰ ਹੋਰ ਅਰੇਂਜ ਕਰਨਾ ਪੈਣਾ ਵਾ। ਕਰ ਲਓ ਕਰ ਲਓ ਕਰ ਲਓ ਕਰ ਲਓ।
ਬਾਗ ਉਹਦੇ ਲਾਣਾ ਕੋ ਨਾ ਤੈਅ ਕਰ ਲਈਏ ਮਜ਼ਦੂਰੀ ਹਾਂ ਕਿਉਂਕਿ ਬਾਗ ਦਾ ਇੱਕ ਮੂੰਹ ਹੁੰਦਾ ਆ। ਹਾਂ ਮੇਰੀ ਫਿਰ ਉਹ ਜਿਹੜੀ ਲੱਗਣੀ ਮਜ਼ਦੂਰੀ ਉਹਨਾਂ ਉਹ ਨਾਲ ਦੇ ਦਿਆਂਗੇ ਆਪਾਂ, ਤੂੰ ਠੇਕਾ ਕਰ ਲਈ, ਹਾਂਜੀ ਠੇਕਾ ਕਰ ਲਈ। ਆ ਜਾਓ, ਤੇ ਮੈਨੂੰ ਦੱਸ ਦਿਓ ਵੀ ਲਾਉਣਾ ਕੀ ਆ ਵਿੱਚ ਉਹਦੇ। ਆਓ ਮੈਂ ਤੁਹਾਨੂੰ ਜਗ੍ਹਾ ਤੇ ਵਹਾਵਾਂ ਨਾ। ਅਸੀਂ ਜਗ੍ਹਾ ਵੱਲ ਜਾ ਰਹੇ ਹਾਂ ਹਾਂ। ਬਾਗ ਵਾਲੀ। ਆਹੋ। ਚਲੋ ਜੀ ਚਲੋ। ਜੰਮੂ ਤੇ ਲਾਉਣਾ ਹੀ ਲਾਉਣਾ ਨਾ, ਜੰਮੂ ਜਾ ਤਾਂ ਕਿ ਜੀ। ਚਾਂਦ ਤੇ ਖੁਸ਼ ਹੋ ਜਾਵੇ। ਉਹ ਸਵੇਰੇ ਉਹਨੂੰ ਕਿਹਾ ਉਹ ਲੱਗੇ ਹੀ ਲਾ ਲਾ, ਮੇਰੀ ਤੇ ਜਾਨ ਛੁੱਟੇ। ਅੱਛਾ ਜੀ। ਆ ਸਵੇਰੇ ਹੁੰਦਾ ਮੈਂ ਜੰਮੂ ਖਾਣੇ ਜੰਮੂ ਨਾਲੇ ਤੁਹਾਡੇ ਹੱਥ ਨਾਲ ਜੰਮੂ ਠੀਕ ਜਲਦੀ ਹੋ ਜਾਏਗਾ। ਕਿਉਂ ਜੀ? ਮੇਰਾ ਖਿਆਲ ਇਧਰੋਂ ਤੁਸੀਂ ਲਾਉਂਦੇ ਹੋ ਆਪਣਾ ਫਾਰਮੀ ਤੇ ਇਧਰੋਂ ਦੇਸੀ ਲਾਉਂਦੇ ਹੋ। ਨਹੀਂ ਭਾਈ ਉਹ ਤੁਸੀਂ ਜਗ੍ਹਾ ਕਿੱਧਰ ਹੈ ਜੀ? ਲੋ ਜੀ ਗੋਗਾ ਜੀ, ਆ ਆਪਣੀ ਜਗ੍ਹਾ ਵਾ, ਆ ਜਿੱਥੇ ਤੁਸੀਂ ਖਲੋਤੇ ਹੋ ਇਹ ਆਪਣੀ ਜਗ੍ਹਾ, ਬੇਫਿਕਰ ਹੋ ਕੇ ਖਲੋਵੋ, ਖੁੱਲੀ ਜਗ੍ਹਾ ਹੈ। ਇਹ ਬਾਗ ਦੀ ਜਗ੍ਹਾ ਨਹੀਂ ਹੈ ਤੁਹਾਡੀ, ਸਿਰਫ ਕਬਰ ਦੀ ਜਗ੍ਹਾ ਵਾ। ਕਿਲੋ ਜਗ੍ਹਾ ਹੀ ਭਾਈ, ਬਾਗ ਕਿੱਥੋਂ ਲੱਗਦਾ ਜੀ? ਭਾਜੀ ਤੂੰ ਕਾਹਦਾ ਮਾਲੀ ਆ ਯਾਰ, ਫਿਰ ਲਾ ਇੱਥੇ ਜੰਮੂ ਲਾ ਦੇ ਸ਼ਾਮ ਨੂੰ। ਅੱਛਾ ਹਾਂਜੀ ਜੰਮੂ ਲਾ, ਚਾਂਦ ਤੇ ਚੁੱਪ ਹੋਵੇ, ਉਹ ਤੇ ਖਾਵੇ ਯਾਰ। ਨਹੀਂ ਮੈਂ ਬੱਖੀ ਵਾਲੀ ਜੇਬ ਚ ਲੈ ਕੇ ਆਇਆ ਜਾਮੂ ਤੇ ਖਾਵੇ ਗਿਆ, ਮੈਂ ਮੰਡੀੋਂ ਆਇਆ। ਉਹ ਭਾਈ ਬੇਮੌਸਮੀ ਆ ਹਜੇ ਤੇ ਉਹ ਮਿੱਠਾ ਹੋਵੇ, ਮਿੱਠਾ ਹੈ ਗਲ ਘੋਟੂ ਵੀ ਇੱਕ ਹੁੰਦਾ ਨਾ ਮਿੱਠਾ, ਰਾਹ ਜੰਮੂ ਹੋਵੇ ਰਾਹ ਮਿੱਠਾ। ਮੈਂ ਹੁਣੇ ਜਾਮ ਨੂੰ ਲਾਵਾਂ ਹਾਂ ਤੇ ਉਹ ਖਾਵੇ ਤੇ ਚੁੱਪ ਹੋਵੇ। ਆਹੋ ਓਏ ਖਲੋ ਜਾ, ਲਵਾ ਰਿਹਾ ਆਵੇ ਕੋਈ ਜਾਂਦਾ ਪਿੱਛੇ ਲਾ ਰਿਹਾ ਚਾਚਾ ਤੇਰਾ, ਚਾਚਾ ਗੋਗਾ ਮਾਲੀ ਜੰਮੂ ਲਾ ਰਿਹਾ, ਲਾ ਜੰਮੂ। ਇਹ ਬੱਚੇ ਨੇ ਨਾ ਜਾਮਨੂਆਂ ਨਾਲ ਨਹੀਂ ਚਪੇੜਾ ਨਾਲ ਚੁੱਪ ਹੋਣਾ ਵਾ। ਮੈਂ ਜਿੱਥੇ ਤੱਕ ਹਿਸਾਬ ਲਾਇਆ ਹੈ। ਇਹ ਤੁਸੀਂ ਵੇਖੋ ਭਾਈ, ਕੋਈ ਤੂੰ ਗੱਲ ਕਰਨ ਵਾਲੀ ਕਰੋ। ਇੱਥੇ ਜੰਮੂ ਲਾ ਦੇ ਤੇ ਉਹ ਅਵੈਸ ਨਹੀਂ, ਅਵੈਸ ਉਹ ਕਹਿੰਦਾ ਮੈਂ ਸਵੇਰੇ ਅੰਬ ਖਾਣੇ, ਅੰਬਾਂ ਦਾ ਬਹੁਤ ਸ਼ੌਕੀਨ ਆ। ਮੈਂ ਲਿਆ ਥੱਕ ਗਿਆ, ਮੈਂ ਕਿਹਾ ਮੈਂ ਹੁਣ ਆਪਣਾ ਹੀ ਲਾਉਣਾ। ਇੱਥੇ ਅੰਬ ਲਾ ਦੇ ਨਾਲ, ਇੱਥੇ ਤਾਂ ਕਿ ਉੱਠੇ। ਇੱਥੇ ਜਾਮਨੂ ਲਾ ਦਾਂ, ਇੱਥੇ ਅੰਬ ਲਾ ਦੇ, ਇੱਥੇ ਅੰਬ ਲਾ ਦਾਂ। ਤੇ ਨਿਆਣੇ ਤੇਰੇ ਹੁਣੇ 5 ਮਿੰਟਾਂ ਤੋਂ ਬਾਅਦ ਮਿਲਕ ਸ਼ੇਕ ਪੀਣ ਹੈ। ਪੀਣ ਪੋਲੇ ਕਰਨ, ਠੰਡੇ ਕਰਨ, ਜੋ ਮਰਜ਼ੀ। ਤੁਹਾਡਾ ਕੋਈ ਦਿਮਾਗ ਤੁਹਾਡਾ ਕੋਈ ਆਪਣਾ ਆ ਜਾਂ ਮੈਂ ਪਾਗਲ ਆ? ਹੈ ਕਿਉਂ ਇੰਜ ਕਦੀ ਹੋਇਆ ਵਾ ਵੀ ਮੈਂ ਇੱਥੇ ਜਾਮਨੂ ਲਾ ਦਾਂ ਤੁਹਾਨੂੰ, ਉਹ ਅੰਦਰੋਂ ਚੁੱਪ ਹੋ ਜੇ, ਇੱਥੇ ਮੈਂ ਅੰਬ ਲਾ ਦਾਂ ਤੇ ਉਹ ਮਿਲਕ ਸ਼ੇਕ ਬਣਾ ਲੇ? ਇੰਜ ਥੋੜਾ ਹੁੰਦਾ। ਨਾਲੇ ਆ ਜਗ੍ਹਾ ਆ ਭਾਈ, ਭਾਈ ਆਪਣੀ ਜਗ੍ਹਾ ਖੁੱਲੀ ਡੁੱਲੀ, ਇੱਥੇ ਬਾਗ ਲਾਓ ਤੁਸੀਂ। ਬਾਗ ਲਾਉਣਾ ਹੈ ਤੇ ਜੰਮੂ ਤੇ ਅੰਬ ਇੱਥੇ ਹੀ ਲੱਗਦੇ ਆ, ਹੋਰ ਕਿੱਥੇ ਲੱਗਣੇ ਵੀਰੇ? ਭਾਈ ਇਹਦੇ ਵਾਸਤੇ ਨਾ ਅੱਛਾ ਇੱਥੇ ਉਹ ਜਿਹੜੀ ਫਜਰ ਆ ਨਾ ਛੋਟੀ ਬੇਟੀ, ਉਹ ਅਮਰੂਦ ਬਹੁਤ ਖਾਂਦੀ। ਅਮਰੂਦਾਂ ਨੂੰ ਕੀ ਕਹਿੰਦੇ ਆ ਇੰਗਲਿਸ਼ ਚ, ਕੀ ਕਹਿੰਦੇ ਆ? ਅੱਲਾ ਜਾਣੇ ਭਰਾਵਾ ਕੀ ਕਹਿੰਦੇ ਆ ਉਹ ਕਹਿੰਦੀ ਮੈਂ ਖਾਣੇ। ਇੱਥੇ ਗਾਵਾ ਸ਼ਾਵਾ ਬੱਚੇ ਗਾਵਾ ਮੇਰੇ ਕੋ ਗਾਵਾ ਨਾ ਖਾ ਲਈ। ਇਹ ਇੱਥੇ ਲਾ ਦੇ ਉਹ ਗਾਵਾ, ਅਮਰੂਦ ਭਾਜੀ ਕੋਈ ਗੱਲ ਬੰਦਿਆਂ ਵਾਲੀ ਕਰੀਦੀ ਆ ਵੀ ਆ ਜਗ੍ਹਾ ਹੋ ਗਈ ਤੁਹਾਡੇ ਜਾਮਣ ਦੇ, ਆ ਜਾਮਣ ਦੀ ਹੋ ਗਈ, ਵੈਰੀ ਗੁੱਡ ਹੈ। ਫਿਰ ਨਕਸ਼ਾ ਬਣਾ ਰਿਹਾ ਤੇ ਆ ਜਗ੍ਹਾ ਹੋ ਗਈ ਅੰਬ ਦੀ, ਅੰਬ ਦੀ ਤੇ ਇੱਥੇ ਕੀ ਲਾਉਣਾ? ਗਾਵਾ, ਅਮਰੂਦ ਲਾ ਦਾ, ਇੱਥੇ ਅਮਰੂਦ ਲਾ। ਅਮਰੂਦ ਆ ਨਾਲ 2 ਦਰਖਤ, ਇੱਕ ਫਰੂਟਰ ਦਾ ਲਾ ਦੇ ਤੇ ਇੱਕ ਲਾ ਦੇ ਕਿੰਨੋ ਦਾ। ਨਹੀਂ ਹੁੰਦੇ ਇਹ ਤੇ ਹਜੇ ਬੀ ਲਾਉਣਾ ਆ ਸੀਜ਼ਨ ਜਿਹੜਾ ਲੰਘਣਾ ਵਾ। ਇਹ ਜਿਹੜਾ ਮਾਲਟੇ ਦਾ ਬੂਟਾ ਹੁੰਦਾ ਨਾ ਕਿੰਨੂ ਦਾ, ਇਹ 10-10 ਸਾਲਾਂ ਬਾਅਦ ਫਰੂਟ ਦਿੰਦਾ ਆ। ਤੇ ਤੁਸੀਂ ਆਂਦੇ ਹੋ ਵੀ ਝੱਟ ਚ ਉੱਥੇ ਜਾਮਣਾ ਲੱਗ ਜਾਣ, ਇੱਥੇ ਅੰਬ ਲੱਗ ਜਾਏ, ਇੱਥੇ ਅਮਰੂਦ ਲੱਗ ਜਾਣ। ਇਹ ਤੂੰ ਕਾਹਦਾ ਫੇ ਮਾਲੀ ਹੈ? ਉਹ ਮੈਂ ਕਾਹਦਾ ਮਾਲੀ ਆ ਕਿ ਮੈਂ ਜਾਦੂਗਰ ਵਾਂ? ਤੇ 50 ਮਜ਼ਦੂਰ ਇੱਥੇ ਲਾਉਣੇ, ਇੱਥੇ ਲਾ ਮੇਰੇ ਵੱਲੋਂ। ਇੱਥੇ ਅੱਜ ਲਾਓ, ਸ਼ਾਮ ਤੱਕ ਇੰਜ ਕਰਕੇ ਦਰਖਤ ਬਾਹਰ ਆਉਣ, ਬੱਚੇ ਖਾਣ, ਦਵਾਵਾਂ ਦਿਆਂਗੇ ਨਾਲੇ। 50 ਮਜ਼ਦੂਰ ਆਪਸ ਵਿੱਚ ਵੱਜਦੇ ਫਿਰਨ ਇੱਥੇ ਹੈ ਬਾਗ ਵੱਡੇ ਚ। ਬਾਗ ਬਾਵਾ ਖੁੱਲਾ ਨਾ ਤੁਹਾਡਾ ਕੀ ਹੋਇਆ ਭਾਜੀ? ਇਹ ਕਿਆਰੀ ਜੋਗੀ ਜਗ੍ਹਾ ਹੁੰਦੀ ਆ, ਅਮੀਰਾਂ ਲੋਕਾਂ ਨੇ ਛੱਡੀ ਇੰਨੀ। ਇੱਥੇ ਘਾਹ ਲਾਓ, ਛੋਟੇ ਛੋਟੇ ਜਿਹੜੇ ਫੁੱਲਾਂ ਵਾਲੇ ਪੌਦੇ ਉਹ ਮੈਂ ਲਾ ਦੇਣਾ ਜਿੱਥੇ ਤੱਕ ਮੇਰਾ ਹੱਥ ਪੈਂਦਾ। ਬਸ ਪਾਣੀ ਤੇ ਲਾ, ਪਾਣੀ ਤੇ ਲਾ। ਹਾਂਜੀ ਪਾਣੀ ਤੇ ਲਾ। ਕਿਹੜੀ ਸ਼ੈ ਨੂੰ? ਕੱਲੀ ਜ਼ਮੀਨ ਨੂੰ ਪਾਣੀ ਦੇਣਾ ਮੇਲਾ ਇੱਥੇ ਘਟਾ ਉੱਡਦਾ, ਇੱਥੇ ਮੈਂ ਪਾਣੀ ਲਾ ਦਿਆਂ? ਉਹ ਭਾਜੀ ਤੁਸੀਂ ਬੂਟੇ ਮੰਗਾਓ, ਮੈਂ ਗਧਾੜਾ ਲਿਆਉਣਾ ਆ, ਉਹ ਕੋਈ ਸਾਲ 6 ਮਹੀਨੇ ਲੱਗਣੇ ਆ। ਫੁੱਲ ਹੁੰਦਿਆਂ ਨੂੰ 6 ਮਹੀਨੇ ਲੱਗਦੇ। ਸਾਲ 6 ਮਹੀਨੇ ਮੈਂ ਬੱਚਿਆਂ ਨੂੰ ਕੀ ਮੂੰਹ ਵਹਾਵਾਂ? ਦੱਸ ਮੈਨੂੰ। ਇਹ ਬੱਚਿਆਂ ਨੇ ਨਾ ਇਹ ਕਿਆਰੀ ਨਾਲ ਨਹੀਂ ਸਿੱਧੇ ਹੋਣਾ, ਛਿੱਤਰਾਂ ਨਾਲ ਸਹੀ ਹੋਣਾ ਜੀ ਉਹਨਾਂ ਨੇ। ਤੂੰ ਵੀਰੇ ਲਾ, ਤੇਰੀ ਮਿਹਰਬਾਨੀ ਗੋਗਾ ਜੀ। ਤੁਸੀਂ ਪੈਸੇ ਲਵੋ ਆਪਣੇ, ਹੁਣ ਜੇ ਕੰਮ ਆਇਆ ਤੇ ਤੁਸੀਂ ਕੰਮ ਨਹੀਂ ਕਰਨ ਦੇ। ਨਹੀਂ ਕੰਮ ਤੇ ਬਹੁਤ ਆ ਜੀ। ਮੈਂ ਤੇ ਫੋਨ ਨਹੀਂ ਕਰ ਬੈਠਾ ਲੇਬਰ ਨੂੰ ਵੀ 50 ਬੰਦੇ ਸਾਡੇ ਚਾਹੀਦੇ ਆ। ਵੇਖੋ ਨਾ ਉਹ ਪੁਰਾਣੇ ਬਾਬੇ ਭਾਈ ਕਹਿੰਦੇ ਹੁੰਦੇ ਸੀ ਜੀ ਸਾਡੀ ਜ਼ਮੀਨ ਦੇ ਵਿੱਚ ਨਾ ਘੋੜਾ ਦੌੜਦਾ ਆ। ਆਹੋ ਤੇ ਤੁਹਾਡੀ ਜ਼ਮੀਨ ਇਹ ਕੁੱਤਾ ਦੌੜ ਰਿਹਾ। ਹੈਲੋ ਮੇਰੀ ਜ਼ਮੀਨ ਕੁੱਤਾ ਦੌੜ ਰਿਹਾ। ਤੇ ਆ ਵੇਖ ਲਓ ਤੁਹਾਡੀ ਜ਼ਮੀਨ ਮੁੱਕ ਗਈ ਹੈ। ਮੁੱਕ ਗਈ?
ਇੱਥੇ ਤੇ ਬਿੱਲੀ ਨਹੀਂ ਦੌੜ ਸਕਦੀ, ਜ਼ਮੀਨ ਮੁੱਕ ਜਾਣੀ, ਤੁਸੀਂ ਆਂਦੇ ਬਾਗ ਲਾਉਣਾ ਮੈਂ ਹੈ। 50 ਬੂਟੇ ਥੋੜੇ ਕਹਿੰਦਾ ਇੱਕ ਇੱਕ ਤੇ ਲਾ, ਉਹ ਤਾਂ ਖਾਣ ਇੱਕ ਇੱਕ ਮੁੱਕਦਾ ਹੀ ਨਹੀਂ ਉਹਨਾਂ ਕੋਲੋਂ। ਉਹ ਭਾਈ ਇਹ ਤੇ ਕੁਝ ਵਰੇ ਲੱਗਣੇ ਆ ਤੇ ਫਲ ਲੱਗਣਾ। ਹੁਣ ਤਾਜ਼ਾ ਮੈਂ ਬੱਚਾ ਕਿੱਦਾਂ ਚੁੱਪ ਕਰਾ ਦਾਂ ਤੁਹਾਡਾ, ਦੱਸੋ ਮੈਨੂੰ ਤਾਜ਼ਾ ਕਿੱਦਾਂ ਮੈਂ ਚੁੱਪ ਕਰਾ ਦਾਂ? ਇਹ ਤੂੰ ਨਹੀਂ ਲਾ ਸਕਦਾ। ਨਹੀਂ ਮੈਂ ਲਾ ਤੂੰ ਕਿਉਂ ਮੇਰਾ ਟਾਈਮ ਜ਼ਾਇਆ ਕੀਤਾ ਹੈ? ਭਾਈ ਮੈਂ ਲਾਉਣ ਦੀ ਗੱਲ ਨਹੀਂ ਕਰਦਾ, ਮੈਂ ਬੂਟੇ ਲਿਆ ਕੇ ਲਾ ਦਾਂਗਾ ਜਿਹੜਾ ਜਦੋਂ ਤੈਨੂੰ ਤਮੀਜ਼ ਹੀ ਨਹੀਂ ਬੂਟੇ ਲਾਉਣ ਦੀ, ਤੂੰ ਮੇਰਾ ਟਾਈਮ ਜ਼ਾਇਆ ਕਰ ਰਿਹਾ। ਲੱਖਾਂ ਰੁਪਇਆ ਦਾ ਮੇਰਾ ਟਾਈਮ ਆ। ਚਲੋ ਇੱਕਦਮ ਤੁਸੀਂ ਨਮਾਨ ਅਜਾਜ ਨਾ ਬਣੋ। ਤੇ ਜਿਹੜੀ ਮੈਂ ਤੁਹਾਨੂੰ ਗੱਲ ਆਨਾ ਨਾ ਵੀ ਇਹ ਇੰਨੀ ਭਾਈ ਇਹਨੂੰ ਇੱਥੇ ਮਿੱਟੀ ਪੈਣੀ ਹੈ, ਇਹਨੂੰ ਪੱਧਰਾ ਪਾਓ ਬੇਟੀ, ਪੱਧਰਾ ਕਰੋ, ਜੋ ਮਰਜ਼ੀ ਕਰੋ, ਮੈਨੂੰ ਬਾਗ ਚਾਹੀਦਾ ਇੱਥੇ। ਓਏ ਹੋਏ ਹੋਏ ਬਾਗ ਚਾਹੀਦਾ, ਗਵਾਚਾ ਬਾਗ ਤੁਹਾਡਾ ਵੀ ਅਸੀਂ ਐਲਾਨ ਕਰਾਉਣਾ ਤੇ ਉਹਨੇ ਬਾਗ ਨੇ ਆ ਜਾਣਾ। ਭਾਈ ਇਹਦਾ ਟਾਈਮ ਲਾ, ਪੱਧਰਿਆਂ ਕਰਕੇ ਗਧਾਲੇ ਦੇ ਨਾਲ ਅਸੀਂ ਬੂਟੇ ਲਾਵਾਂਗੇ। ਉਹਨਾਂ ਦੇ ਮੁਕੱਦਰ ਜਾਂ ਨਸੀਬ ਹੁੰਦੇ ਆ। ਅੰਬ ਦਾ ਬੂਟਾ ਕਹਿੰਦੇ ਆ ਨਾ, ਇਹ ਮੁਕੱਦਰਾਂ ਨਾਲ ਹੀ ਘਰਾਂ 'ਚ ਹੁੰਦਾ ਭਾਈ। ਮੁਕੱਦਰਾਂ ਨਾ ਲਾ ਦੇ, ਹੈਂ ਮੁਕੱਦਰਾਂ ਨਾ ਲਾ ਦੇ। ਫੁੱਲ ਜਿਹੜੇ ਆ ਉਹ ਮੈਂ ਤੁਹਾਨੂੰ ਕਿਆਰੀ ਬਣਾ ਦਿੰਦਾ ਆ। ਇਹ ਕੰਮ ਔਖਾ ਆ ਬਾਗ ਬੂਗ ਵਾਲਾ ਨਾ। ਇੰਨੀ ਕੁ ਜਗ੍ਹਾ 'ਚ ਕੌਣ ਬੇਵਕੂਫ ਬਾਗ ਬਣਾਉਂਦਾ ਹੈ? ਤੇ ਉੱਥੇ 1.5 ਘੰਟਾ ਬਹਿ ਕੇ ਮੇਰੇ ਨਾਲ ਕੀ ਕਾਨਫਰੰਸ ਕਰਦਾ ਰਿਹਾ ਫਿਰ? ਮੈਨੂੰ ਇਹ ਕੌਣ ਹੈ ਨਹੀਂ ਕਾਨਫਰੰਸ ਕਰਦਾ ਰਹੇ ਤੇ ਕਰ ਦੋ। ਅੱਗੇ ਨੂੰ ਵਿਚਾਰਾ ਚੰਗਾ ਫਸਾਇਆ, ਕਹਿੰਦਾ ਇੰਨੇ ਕੁ ਚ ਬਾਗ ਲਾਣਾ ਹੈ। ਮੈਨੂੰ ਲੱਗਾ ਵੀ ਚੰਗੀ ਤਗੜੀ ਖੁੱਲੀ ਜ਼ਮੀਨ ਹੋਣੀ ਆ, ਉੱਥੇ ਕਹੇਗਾ ਵੀ ਇੱਥੇ ਬਾਗ 40-50 ਬੰਦੇ ਲਾਓ। ਬਾਗ ਦਾ ਮਤਲਬ ਕਿ 1 ਕਿੱਲਾ ਜਾਂ ਡੁੱਲਾ ਹੋਊਗਾ ਕੰਮ। ਇਹ ਨਹੀਂ ਪਤਾ ਵੀ ਉੱਥੇ 2-3 ਫੁੱਟ ਜ਼ਮੀਨ ਆ ਤੇ ਉਹਦੇ ਵਿੱਚ ਹੀ ਜਾ ਕੇ ਸਾਰਾ ਬਾਗ ਬੂਟੇ ਸਾਰਾ ਕੁਝ ਲਾਉਣਾ। ਨਾਲੇ ਬਾਗ ਨਹੀਂ, ਉਹ ਸਹੀ ਕਹਿੰਦੇ ਵੀ ਕਿਆਰੀ ਦੀ ਜਗ੍ਹਾ ਹੁੰਦੀ ਹੈ। ਹਾਂ, ਇਹ ਕਿਆਰੀ ਵਾਸਤੇ ਆ ਜ਼ਿਆਦਾ, ਜਿਹੜੇ ਘਰ ਦੇ ਸਾਹਮਣੇ ਥੋੜੀ ਜਗ੍ਹਾ ਹੋਵੇ ਉੱਥੇ ਫੁੱਲ ਬੂਟੇ ਲਾਉਣ ਵਾਸਤੇ। ਸੋ ਇਹਨਾਂ ਨੇ ਕ੍ਰੀਏਟ ਇਦਾਂ ਕਰਤਾ ਵੀ ਚਲੋ ਤੈਨੂੰ ਜਗ੍ਹਾ ਦਿਖਾਉਣਾ, ਉੱਥੇ ਤੂੰ ਬਾਗ ਲਾਉਣਾ ਤੇ ਬਾਗ ਲਾਉਣਾ ਤੇ ਫਰੂਟ ਗਨਾ ਰਿਆ, ਜਾਮੂ ਲਾਉਣੀ ਆ, ਉੱਥੇ ਆਹ ਲਾਉਣਾ ਤੇ ਥਾਂ ਉੱਥੇ ਕਹਿੰਦਾ ਇੱਥੇ ਬਿੱਲੀ ਵੀ ਨਹੀਂ ਘੁੰਮ ਸਕਦੀ। ਸੋ ਬਹੁਤ ਵਧੀਆ ਇਹਨਾਂ ਨੇ ਕ੍ਰੀਏਸ਼ਨ ਜਿਹੜੀ ਕੀਤੀ ਆ। ਤੇ ਬਾਕੀ ਤੁਸੀਂ ਕਮੈਂਟਾਂ ਦੱਸਿਓ ਤੁਹਾਨੂੰ ਇਹ ਵੀਡੀਓ ਕਿੱਦਾਂ ਲੱਗੀ ਆ। ਜਿਹੜੇ ਵਲੌਗਿੰਗ ਦੇਖਣ ਦੇ ਸ਼ੌਕੀਨ ਨੇ, ਸਾਨੂੰ ਬਹੁਤ ਕਮੈਂਟ ਆ ਰਹੇ ਸੀਗੇ ਵਲੌਗਿੰਗ ਚੈਨਲ ਸ਼ੁਰੂ ਕਰੋ। ਸੋ ਆਪਾਂ ਫਾਈਨਲੀ 2026 'ਚ ਨਵੇਂ ਸਾਲ ਦੇ ਵਿੱਚ ਆਪਣਾ ਨਵਾਂ ਜਿਹੜਾ ਚੈਨਲ ਆ ਸ਼ੁਰੂ ਕਰ ਦਿੱਤਾ ਆ। ਚੈਨਲ ਦਾ ਨਾਮ ਹੈਗਾ ਜੀ ਗਗਨਪ੍ਰੀਤ ਵਲੌਗਸ। ਸੋ ਜਾ ਕੇ ਜ਼ਰੂਰ ਦੇਖਿਓ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਆਪਣੇ ਵਿਚਾਰ ਉੱਥੇ ਵੀ ਜ਼ਰੂਰ ਦੱਸ ਕੇ ਜਾਇਓ। ਸੋ ਅੱਜ ਲਈ ਇੰਨਾ ਹੀ, ਫਿਰ ਲੈ ਕੇ ਆਵਾਂਗੇ ਨਵੀਂ ਵੀਡੀਓ। ਸਤਿ ਸ਼੍ਰੀ ਅਕਾਲ।